ਜਦੋਂ ਐਨ 5 ਆਈਜ਼ ਕੰਟਰੀਜ਼ ਦੇ ਵਿੱਚ ਇਸ ਵੇਲੇ ਇੰਡੀਆ ਦੀ ਧੌਣ ਫੜੀ ਹੋਈ ਹੈ, ਅਮਰੀਕਾ ਨੇ ਵੀ ਫੜੀ ਹੋਈ ਹੈ, ਕੈਨੇਡਾ ਵਾਲੇ ਵੀ ਛੱਤਰ ਮਾਰ ਰਹੇ ਨੇ, ਰਿਸ਼ੀ ਸੁਨਕ ਵੀ ਜਿਹੜਾ ਹੈ ਉਹ ਟੇਬਲ ਦੇ ਥੱਲੇ ਲੁਕਿਆ ਹੋਇਆ ਹੈ, ਔਰ ਐਲਬਨੀ ਜਿਹਦੇ ਕੋਲ ਕੋਈ ਹੁਣ ਉਹ ਥਾ ਫਾਫਾ ਕਰਨ ਨੂੰ ਨਹੀਂ ਹੈਗਾ ਕੁਛ ਵੀ, ਤੇ ਆਲ ਆਫ ਏ ਸਡਨ ਉਹਨਾਂ ਦਾ ਇੱਕ ਪ੍ਰੋਮੀਨੈਂਟ ਹਾਈ ਕਮਿਸ਼ਨਰ ਔਰ ਇੱਕ ਕੌਂਸਲ ਜਨਰਲ ਉਹਨਾਂ ਦੀਆਂ ਟਰਮਸ ਮੁੱਕ ਗਈਆਂ ਜੀ। ਮਨਪ੍ਰੀਤ ਵੋਰੇ ਨੂੰ ਉਹਨਾਂ ਨੇ ਵੈਲਕਮ ਦਿੱਤੀ ਹੈ ਕਿ ਜੀ ਇਹ ਕਨਵੇਡ ਹਿਜ਼ ਐਪਰੀਸ਼ੀਏਸ਼ਨ ਫਾਰ ਹਿਜ਼ ਸਪੋਰਟ ਟੂ ਕਮਿਊਨਿਟੀ ਇਨ ਨੇਮ, ਇਹ ਹਿੰਦੂ ਹੀ ਉਹਨੂੰ ਕਰ ਰਹੇ ਨੇ। ਤੇ ਜੇ ਇੰਨਾ ਹੀ ਹੈ ਔਰ ਇਸ ਵੇਲੇ ਕ੍ਰਾਈਸਿਸ 'ਚ ਹੈ, ਫਿਰ ਤਾਂ ਕੋਈ ਬਦਲਣ ਦੀ ਲੋੜ ਨਹੀਂ ਹੈ। ਤਰਨਜੀਤ ਸੰਧੂ ਨੂੰ ਵੀ ਇਸੇ ਲਈ ਕੰਟੀਨਿਊ ਉਹਨਾਂ ਨੇ ਕੀਤਾ ਕਿ ਵੀ ਸਿੱਖਾਂ ਦੀਆਂ ਜੜ੍ਹਾਂ ਚੰਗੀ ਤਰ੍ਹਾਂ ਤੇਲ ਦੇ ਰਿਹਾ। ਇਹ ਕਮਿਊਨਿਟੀ ਐਕਟਿਵਿਜ਼ਮ ਦੇ ਨਾਂ ਥੱਲੇ ਇਨਫੈਕਟ ਸਪਾਈਂਗ ਵੀ ਕਰਦੇ ਸੀ, ਕਮਿਊਨਿਟੀ 'ਚ ਫੋਟੋ ਵੀ ਪਾਈ ਹੋਈ ਸੀ ਇਹਨਾਂ ਨੇ, ਗੁਰਦੁਆਰਿਆਂ 'ਚ ਵੀ ਵੜਨ ਦੀ ਕੋਸ਼ਿਸ਼ ਕਰਦੇ ਸੀ। ਕਦੇ ਕੋਈ ਇਹ ਜੀ ਸੋਲਜਰ ਦਾ ਨਾਂ ਦੇ ਉੱਤੇ ਰੱਖ ਦਿੱਤਾ ਇਸ ਲੇਨ ਦਾ ਨਾਂ ਜਾਂ ਦੂਜਾ, ਈਵਨ ਜਿਹੜੀ ਸਿੱਖ ਪਲਾਟੂਨ ਜਿਹੜੀ ਹੈ ਉਹ ਬਣਾਉਣ ਦੀ ਉਹਦੇ 'ਚ ਵੀ ਇਹਨਾਂ ਨੇ ਇੰਟਰਫੀਅਰ ਕਰਕੇ ਉਹਨੂੰ ਇੰਡੀਅਨ ਫੌਜੀ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਜੇ ਤਿੰਨਾਂ ਮੁਲਕਾਂ ਨੇ ਅਮਰੀਕਾ, ਕੈਨੇਡਾ ਔਰ UK ਨੇ ਰਾਹ ਵਾਲੇ ਬਾਹਰ ਕੱਢੇ ਨੇ, ਔਰ ਇਸੇ ਤਰ੍ਹਾਂ ਆਸਟ੍ਰੇਲੀਆ ਨੇ ਵੀ ਇਹਨੂੰ ਮਨਪ੍ਰੀਤ ਵੋਰਾ ਔਰ ਮਨੀਸ਼ ਗੁਪਤਾ ਇਹਨਾਂ ਨੂੰ ਜਿਹੜਾ ਕੱਢਿਆ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਅਮਰੀਕਾ, ਕੈਨੇਡਾ ਅਤੇ UK ਨੇ ਭਾਰਤੀ ਖੁਫੀਆ ਏਜੰਸੀ ਰਾਹ ਦੇ ਏਜੰਟਾਂ ਨੂੰ ਆਪਣੇ ਮੁਲਕਾਂ 'ਚੋਂ ਕੱਢ ਦਿੱਤਾ ਹੈ। ਔਰ ਆਸਟ੍ਰੇਲੀਆ ਤੋਂ ਮਿਲੀਆਂ ਖਬਰਾਂ ਅਨੁਸਾਰ ਆਸਟ੍ਰੇਲੀਆ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਮਨਪ੍ਰੀਤ ਵੋਰਾ ਅਤੇ ਕੌਂਸਲੇਟ ਜਨਰਲ ਮਨੀਸ਼ ਗੁਪਤਾ ਆਪਣੇ ਅਹੁਦਿਆਂ ਤੋਂ ਮੁਕਤ ਹੋ ਕੇ ਵਾਪਸ ਜਿਹੜੇ ਭਾਰਤ ਜਾ ਰਹੇ ਨੇ। ਭਾਵੇਂ ਇਸ ਨੂੰ ਰੂਟੀਨ ਟ੍ਰਾਂਸਫਰ ਦੱਸਿਆ ਜਾ ਰਿਹਾ ਹੈ, ਪਰ ਅੰਦਰੂਨੀ ਸਰੋਤਾਂ ਅਨੁਸਾਰ ਇਹਨਾਂ ਦੋਹਾਂ ਨੂੰ ਸਿੱਖ ਮਾਮਲਿਆਂ ਵਿੱਚ ਦਖਲਅੰਦਾਜ਼ੀ ਕਰਕੇ ਚੁੱਪਚਾਪ ਢੰਗ ਨਾਲ ਆਸਟ੍ਰੇਲੀਆ 'ਚੋਂ ਬਾਹਰ ਜਾਣ ਲਈ ਕਿਹਾ ਗਿਆ ਹੈ। ਸੋ ਵਿਊਅਰਸ, ਯਾਦ ਰਹੇ ਕਿ ਆਸਟ੍ਰੇਲੀਆ 5 ਆਈਜ਼ ਮੁਲਕਾਂ ਵਿੱਚੋਂ ਇੱਕ ਹੈ ਤੇ ਇਸ ਦੇ ਜਿਹੜੇ ਫੈਸਲੇ ਹੁੰਦੇ ਨੇ ਉਹ ਸਾਂਝੇ ਤੌਰ ਤੇ ਲਾਗੂ ਹੁੰਦੇ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, 5 ਆਈਜ਼ ਕੰਟਰੀਜ਼ ਬਾਰੇ ਤਾਂ ਹੁਣ ਸਾਡੇ ਵਿਊਅਰ ਸਮੇਤ ਸਿੱਖ ਕੌਮ ਦੇ ਵਿੱਚ ਕਾਫੀ ਅਵੇਅਰਨੈਸ ਹੈ। ਅੱਛਾ, ਬਹੁਤ ਸਾਰਿਆਂ ਨੂੰ ਤਾਂ ਪਤਾ ਵੀ ਨਹੀਂ ਸੀ ਕਿ ਭਾਈ ਇਹ 1945 ਤੋਂ ਇਹਨਾਂ 5 ਮੁਲਕਾਂ ਦਾ ਬ੍ਰਿਟਨ, ਕੈਨੇਡਾ, ਅਮਰੀਕਾ, ਆਸਟ੍ਰੇਲੀਆ, ਨਿਊਜ਼ੀਲੈਂਡ ਇਹ ਅਲਾਇੰਸ ਹੈ, ਔਰ ਇਹ ਆਪਸ ਦੇ ਵਿੱਚ ਇੰਟੈਲੀਜੈਂਸ ਸ਼ੇਅਰਿੰਗ ਕਰਦੇ ਨੇ। ਔਰ ਇਹ ਤਾਂ ਹਰਦੀਪ ਸਿੰਘ ਨਿੱਜਰ ਦੇ ਮਰਡਰ ਤੋਂ ਬਾਅਦ ਹੀ ਗੱਲ ਸਾਹਮਣੇ ਆਈ, ਔਰ ਫਿਰ ਹੁਣ ਤਾਂ ਇਹ ਜਦੋਂ ਅਮਰੀਕਾ ਦੇ FBI ਚੀਫ ਨੇ ਜਿਹੜਾ ਦੂਸਰੇ 4 ਮੈਂਬਰ ਦੇਸ਼ ਉਹਨਾਂ ਦੀ ਇੱਕ ਮੀਟਿੰਗ ਪਾਲੋ ਆਲਟੋ 'ਚ ਸੱਦੀ, ਕਿਉਂਕਿ ਉਦੋਂ ਤੱਕ ਅਸੀਂ ਦੇਖ ਰਹੇ ਸੀ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਖੁੱਲ੍ਹ ਕੇ ਅੱਡੀ ਗੱਡ ਕੇ ਚਾਰਜ ਲਾ ਰਹੇ ਸੀ, ਅਮਰੀਕਾ ਥੋੜ੍ਹੀ ਜਿਹੀ ਇੱਕ ਸਟੈਪ ਥੱਲੇ ਰਹਿ ਕੇ ਗੱਲ ਕਰ ਰਿਹਾ ਸੀ, ਔਰ UK ਔਰ ਆਸਟ੍ਰੇਲੀਆ ਔਰ ਨਿਊਜ਼ੀਲੈਂਡ 'ਚ ਬਿਲਕੁਲ ਚੁੱਪੀ ਛਾਈ ਹੋਈ ਸੀ। ਸੋ ਇਸ ਨੂੰ ਤੋੜਦੇ ਆ ਫਿਰ ਜਦੋਂ ਇੱਥੇ 5 ਇਹਨਾਂ ਮੁਲਕਾਂ ਦੇ ਇੰਟੈਲੀਜੈਂਸ ਚੀਫਸ ਦੀ ਮੀਟਿੰਗ ਹੋਈ, ਉਸ ਤੋਂ ਬਾਅਦ ਅਸੀਂ ਦੇਖਿਆ ਕਿ ਭਾਈ ਆਸਟ੍ਰੇਲੀਆ ਵਾਲੇ ਨੇ ਜਾ ਕੇ ਇੱਥੇ ਵੀ ਪ੍ਰੈਸ ਕਾਨਫਰੰਸ ਪਾਲੋ ਆਲਟੋ 'ਚ ਉਹਨੇ ਆਪਣੀ ਗੱਲ ਕਹੀ, ਆਸਟ੍ਰੇਲੀਆ 'ਚ ਵੀ ਕਿਹਾ, ਔਰ ਜਦੋਂ ਉਹਨੂੰ ਹੀਅਰਿੰਗ ਦੇ ਵੇਲੇ ਸੈਨੇਟ ਦੇ ਵਿੱਚ ਸਵਾਲ ਜਵਾਬ ਤਲਬੀ ਹੋਈ ਤਾਂ ਉਹਦੇ 'ਚ ਵੀ ਗੱਲ ਹੋਈ ਖੁੱਲ੍ਹ ਕੇ। ਉਸ ਤੋਂ ਬਾਅਦ ਇਹ ਅਸੀਂ ਦੇਖਿਆ ਕਿ ਵੀ ਇਹ ਵੀ ਮੀਡੀਆ ਨੇ ਰਿਪੋਰਟ ਕੀਤਾ ਕਿ ਅਮਰੀਕਾ, ਕੈਨੇਡਾ ਔਰ UK ਨੇ ਜਿਹੜੇ ਰਾਹ ਡੈਸਕ ਨੇ ਉਹ ਬੰਦ ਕਰ ਦਿੱਤੇ ਨੇ, ਔਰ 1967 'ਚ ਜਦੋਂ ਤੋਂ ਰਾਹ ਦੀ ਫਾਰਮੇਸ਼ਨ ਹੋਈ ਪਹਿਲੀ ਵਾਰ ਹੈ ਕਿ ਬਈ ਇਹਨਾਂ ਤਿੰਨਾਂ ਮੁਲਕਾਂ ਦੇ ਵਿੱਚ ਹੁਣ ਇਹਨਾਂ ਦੀ ਕੋਈ ਪ੍ਰੈਜ਼ੈਂਸ ਨਹੀਂ ਹੈ। ਪਰ ਨਾ ਹੀ ਪ੍ਰਿੰਟ ਨੇ ਜਾਂ ਕਿਸੇ ਹੋਰ ਸੋਰਸ ਨੇ ਦੱਸਿਆ ਕਿ ਵੀ ਆਸਟ੍ਰੇਲੀਆ, ਜਿਹਦੇ 'ਚ ਖਾਲਿਸਤਾਨ ਰੈਫਰੈਂਡਮ ਵੀ ਹੋਇਆ 3 ਥਾਵਾਂ 'ਤੇ, ਜਿਸ ਦੇ ਵਿੱਚ ਮੈਲਬਰਨ ਵੀ, ਬ੍ਰਿਸਬੇਨ ਵੀ, ਸਿਡਨੀ ਵੀ, ਜਿੱਥੇ ਦੀ ਪੁਲਿਸ ਨੇ ਰਿਪੋਰਟ ਵੀ ਕੀਤਾ ਵੀ ਹਿੰਦੂ ਅਕਸ਼ਧਾਮ ਮੰਦਰ ਵਾਲਿਆਂ ਨੇ ਆਪ ਹੀ ਗ੍ਰੈਫਟੀ ਔਰ ਉਹਨੂੰ ਜਿਹੜਾ ਪਲੀਤ ਕਰਕੇ ਮੰਦਰ ਨੂੰ ਉਹ ਸਿੱਖਾਂ ਦੇ ਖਾਤੇ 'ਚ ਲਾਈ ਗੱਲ। ਫਿਰ ਅਸੀਂ ਦੇਖਦੇ ਹਾਂ ਵੀ ਉੱਥੇ ਹੀ ਸਾਹਮਣੇ ਆਇਆ ਸੀ ਕਿ ਕਿਵੇਂ ਇੱਕ ਚਾਕੂ ਲੈ ਕੇ ਔਰ ਦੂਜੇ ਉਸ ਗੜਬੜ ਦੇ ਲਈ ਆਇਆ, ਕਿਵੇਂ ਇੱਕ ਇਹਨਾਂ ਦਾ ਹਿੰਦੂ ਤਵੀਆਂ ਦੇ ਗਰੁੱਪ ਨੇ ਆ ਕੇ ਜਿਹੜਾ ਸ਼ਾਇਦ ਪਹਿਲੇ ਮੈਲਬਰਨ ਵੇਲੇ ਸੀ ਉੱਥੇ ਆ ਕੇ ਗੜਬੜ ਕਰਨ ਦੀ ਕੋਸ਼ਿਸ਼ ਵੀ ਕੀਤੀ। ਇਸ ਤੋਂ ਇਲਾਵਾ ਕਿਸ ਲੈਵਲ ਦੇ ਉੱਤੇ ਉਹਨਾਂ ਦੇ ਹਿੰਦੂ ਤਵੀ ਰੈਗ ਪਬਲੀਕੇਸ਼ਨ ਔਰ ਦੂਜੇ
ਸਿੱਖਾਂ ਦੇ ਖਿਲਾਫ ਕਰ ਰਹੇ ਨੇ ਔਰ ਕਿਵੇਂ ਉਹ ਉਹਨਾਂ ਦਾ ਕੌਂਸਲ ਜਨਰਲ ਪਰਥ 'ਚ ਬੈਠਾ ਹੋਏ ਜਾਂ ਕੈਨਬਰਾ 'ਚ ਉਹਨਾਂ ਦਾ ਹਾਈ ਕਮਿਸ਼ਨਰ ਹੋਏ ਜਾਂ ਦੂਸਰੀਆਂ ਥਾਵਾਂ 'ਤੇ ਹੋਏ, ਉਹ ਲਗਾਤਾਰ ਤਾਂ ਮੈਲਬਰਨ ਵਾਲੇ ਜੀ ਉਹ ਡਰਾਮਾ ਕੀਤਾ ਕਿ ਜੀ ਉਹ ਦਫ਼ਤਰ ਦੇ ਅੱਗੇ ਆ ਗਏ, ਝੰਡੇ ਆ ਗਏ ਦੂਜੇ। ਸੋ ਜਿੱਥੇ ਇਸ ਲੈਵਲ ਦੇ ਉੱਤੇ ਸੈਲਫ ਕਰਕੇ ਹੀ ਜਿਹੜਾ ਸਿੱਖਾਂ ਨੂੰ ਬਲੇਮ ਕਰਨ ਦੀ ਲਾਈਨ ਹੋਏ ਔਰ ਮੋਦੀ ਖੁਦ ਆ ਕੇ ਉੱਥੇ ਕਿਹਾ ਜੀ ਦੇਖੋ ਸਾਡੇ ਮੰਦਰਾਂ ਨੂੰ ਅਪਮਾਨਿਤ ਕਰ ਰਹੇ ਨੇ ਦੂਜੇ, ਤੇ ਕਾਰਵਾਈ ਕਰੋ ਔਰ ਮਿਸਟਰ ਐਲਬਨੀ ਨੂੰ ਉਹ ਇਵੇਂ ਡੀਲ ਕਰੇ ਜਿਵੇਂ ਕਿ ਉਹ ਖਾਨਸਾਮਾ ਹੁੰਦਾ ਬਹਿ ਰਿਹਾ ਹੋਟਲ ਦਾ। ਤੇ ਇਹ ਹੋ ਨਹੀਂ ਸਕਦਾ ਕਿ ਭਾਈ ਜੇ ਅਮਰੀਕਾ, ਕੈਨੇਡਾ, ਯੂਕੇ ਨੇ ਇਹਨਾਂ ਦੇ ਰਾਹ ਡੈਸਕ ਬੰਦ ਕੀਤੇ ਨੇ, ਆਸਟ੍ਰੇਲੀਆ ਦੇ ਵਿੱਚ ਰਾਹ ਨੂੰ ਕੌਣ ਹੈਡ ਕਰਦਾ ਬਿਲਕੁਲ ਇਹਦੇ 'ਚ, ਕਿਉਂਕਿ ਇਹ ਜਿਹੜੇ ਦੋ ਨਾਂ ਜਿਹੜੇ ਜਿਨ੍ਹਾਂ ਨੂੰ ਹੁਣ ਬਹਾਨਾ ਤਾਂ ਇਹੀ ਹੈ ਕਿ ਜੀ ਉਹਨਾਂ ਦੀ ਟਰਮ ਮੁੱਕ ਗਈ ਹੈ ਔਰ 3 ਦਸੰਬਰ ਨੂੰ ਜਿਹੜਾ ਇੱਕ ਦੀ ਜਿਹੜੀ ਹੈ ਟਰਮ ਮੁੱਕੀ ਹੈ ਔਰ ਦੂਸਰੇ ਦੀ 5 ਦਸੰਬਰ ਨੂੰ ਮੁੱਕੀ। ਇਹਨਾਂ ਦੇ ਵਿੱਚ ਮਨਪ੍ਰੀਤ ਵੋਰਾ ਜਿਹੜਾ ਹਾਈ ਕਮਿਸ਼ਨਰ ਹੈ ਕੈਨਬਰਾ ਦੇ ਵਿੱਚ ਮੇਨ ਤੌਰ ਦੇ ਉੱਤੇ, ਔਰ ਦੂਸਰਾ ਜਿਹੜਾ ਕੌਂਸਲ ਜਨਰਲ ਮਨੀਸ਼ ਗੁਪਤਾ ਹੈ। ਸੋ ਇਹ ਆਲਮੋਸਟ 2 ਦਿਨਾਂ ਦੇ ਫਰਕ ਦੇ ਉੱਤੇ ਦੋਨੋਂ ਰਿਲੀਵ ਹੁੰਦੇ ਨੇ। ਹਾਲਾਂ ਉਹਨਾਂ ਦੀਆਂ ਪਾਰਟੀਆਂ ਕਿ ਜੀ ਉਹਨਾਂ ਨੇ ਬੜਾ ਸਰਵ ਕੀਤਾ, ਉਹਨਾਂ ਨੂੰ ਇੱਥੇ ਕੀਤਾ ਦੂਜਾ, ਪਰ ਇਹ ਦਸੰਬਰ ਦੇ ਮਹੀਨੇ 'ਚ ਖਾਸ ਤੌਰ 'ਤੇ ਜਦੋਂ ਐਨ 5 ਆਈਜ਼ ਕੰਟਰੀਜ਼ ਦੇ ਵਿੱਚ ਇਸ ਵੇਲੇ ਇੰਡੀਆ ਦੀ ਧੌਣ ਫੜੀ ਹੋਈ ਹੈ, ਅਮਰੀਕਾ ਨੇ ਵੀ ਫੜੀ ਹੋਈ ਹੈ, ਕੈਨੇਡਾ ਵਾਲੇ ਵੀ ਛੱਤਰ ਮਾਰ ਰਹੇ ਨੇ, ਰਿਸ਼ੀ ਸੁਨਕ ਵੀ ਜਿਹੜਾ ਹੈ ਉਹ ਟੇਬਲ ਦੇ ਥੱਲੇ ਲੁਕਿਆ ਹੋਇਆ ਹੈ, ਔਰ ਐਲਬਨੀ ਜਿਹਦੇ ਕੋਲ ਕੋਈ ਹੁਣ ਉਹ ਥਾਥਾ ਫਾਫਾ ਕਰਨ ਨੂੰ ਨਹੀਂ ਹੈਗਾ ਕੁਛ ਵੀ। ਤੇ ਆਲ ਆਫ ਏ ਸਡਨ ਉਹਨਾਂ ਦਾ ਇੱਕ ਪ੍ਰੋਮੀਨੈਂਟ ਹਾਈ ਕਮਿਸ਼ਨਰ ਔਰ ਇੱਕ ਕੌਂਸਲ ਜਨਰਲ ਉਹਨਾਂ ਦੀਆਂ ਟਰਮਸ ਮੁੱਕ ਗਈਆਂ ਜੀ। ਹੁਣ ਇੱਥੇ ਆ ਤਰਨਜੀਤ ਸੰਧੂ ਬਿਠਾਇਆ ਹੋਇਆ, ਕਿੰਨੀ ਟਰਮ ਸੈਕਿੰਡ ਵੀ ਦਿੱਤੀ ਦੂਜੀ, ਵੀ ਜੇ ਇੰਨਾ ਐਫੀਸ਼ੀਐਂਟ ਕੰਮ ਕੀਤਾ ਜਿਹਨੇ ਉਹਦੇ ਗੁਣ ਗਾ ਰਹੇ ਨੇ। ਜਦੋਂ ਉਹਨੂੰ ਮਨਪ੍ਰੀਤ ਵੋਰੇ ਨੂੰ ਉਹਨਾਂ ਨੇ ਵੈਲਕਮ ਦਿੱਤੀ ਹੈ ਕਿ ਜੀ ਇਹ ਕਨਵੇਡ ਹਿਜ਼ ਐਪਰੀਸ਼ੀਏਸ਼ਨ ਫਾਰ ਹਿਜ਼ ਸਪੋਰਟ ਟੂ ਕਮਿਊਨਿਟੀ ਨੇਮ, ਇਹ ਹਿੰਦੂ ਹੀ ਉਹਨੂੰ ਕਰ ਰਹੇ ਨੇ। ਤੇ ਜੇ ਇੰਨਾ ਹੀ ਹੈ ਔਰ ਇਸ ਵੇਲੇ ਕ੍ਰਾਈਸਿਸ 'ਚ ਹੈ, ਫਿਰ ਤਾਂ ਕੋਈ ਬਦਲਣ ਦੀ ਲੋੜ ਨਹੀਂ ਹੈ। ਤਰਨਜੀਤ ਸੰਧੂ ਨੂੰ ਵੀ ਇਸੇ ਲਈ ਕੰਟੀਨਿਊ ਉਹਨਾਂ ਨੇ ਕੀਤਾ ਕਿ ਵੀ ਸਿੱਖਾਂ ਦੀਆਂ ਜੜ੍ਹਾਂ ਚੰਗੀ ਤਰ੍ਹਾਂ ਤੇਲ ਦੇ ਰਿਹਾ ਔਰ ਉਹਨਾਂ ਦੇ ਇੰਟਰਸਟ ਨੂੰ ਸੂਟ ਕਰਦਾ ਅੰਟਿਲ ਅਨਲੈਸ, ਕਿਉਂਕਿ ਇਹ ਦੋਨੋਂ ਹੀ ਜਿਹੜੇ ਨੇ, ਕਿਉਂਕਿ ਇਹ ਕਮਿਊਨਿਟੀ ਐਕਟਿਵਿਜ਼ਮ ਦੇ ਨਾਂ ਥੱਲੇ ਇਨਫੈਕਟ ਸਪਾਈਂਗ ਵੀ ਕਰਦੇ ਸੀ, ਕਮਿਊਨਿਟੀ 'ਚ ਫੋਟੋ ਵੀ ਪਾਈ ਹੋਈ ਸੀ ਇਹਨਾਂ ਨੇ, ਗੁਰਦੁਆਰਿਆਂ 'ਚ ਵੀ ਵੜਨ ਦੀ ਕੋਸ਼ਿਸ਼ ਕਰਦੇ ਸੀ। ਕਦੇ ਕੋਈ ਇਹ ਜੀ ਸੋਲਜਰ ਦਾ ਨਾਂ ਦੇ ਉੱਤੇ ਰੱਖ ਦਿੱਤਾ, ਇਸ ਲੇਨ ਦਾ ਨਾਂ ਜਾਂ ਦੂਜਾ। ਈਵਨ ਜਿਹੜੀ ਸਿੱਖ ਪਲਾਟੂਨ ਜਿਹੜੀ ਹੈ ਉਹ ਬਣਾਉਣ ਦੀ ਉਹਦੇ 'ਚ ਵੀ ਇਹਨਾਂ ਨੇ ਇੰਟਰਫੀਅਰ ਕਰਕੇ ਉਹਨੂੰ ਇੰਡੀਅਨ ਫੌਜੀ ਖਾਤੇ 'ਚ ਪਾਉਣ ਦੀ ਕੋਸ਼ਿਸ਼ ਕੀਤੀ। ਹੁਣ ਇਸ ਸਭ ਦੇ ਬਾਵਜੂਦ ਇਹਨਾਂ ਦੋਨਾਂ ਦਾ ਜਾਣਾ, ਔਰ ਇਹ ਜਿਹੜੀਆਂ ਪਿਕਚਰਸ ਵਗੈਰਾ ਵੀ ਨੇ ਦਰਸ਼ਕ ਦੇਖ ਰਹੇ ਨੇ ਕਿ ਜੀ ਇਹ ਉਹਨੂੰ ਵੈਲਕਮ ਦਿੱਤੀ ਗਈ। ਇਸੇ ਤਰ੍ਹਾਂ ਜਿਹੜਾ ਉਹ ਮਨੀਸ਼ ਗੁਪਤਾ ਹੈ ਉਹਨੂੰ ਵੀ ਜਿਹੜਾ ਉਹਨੇ ਹੀ ਲੀਵ ਸਿਡਨੀ ਦਿਸ ਵੀਕਐਂਡ ਆਫਟਰ ਅ ਹਾਈਲੀ ਸਕਸੈਸਫੁਲ ਟੈਨਿਓਰ, ਵੀ ਵਿਸ਼ ਹਿਮ ਐਵਰੀ ਸਕਸੈਸ ਐਂਡ ਆਲ ਦਾ ਵੈਰੀ ਬੈਸਟ ਇਨ ਨਿਊ ਅਸਾਈਨਮੈਂਟ। ਇਹ ਮੈਨੂੰ ਲੱਗਦਾ ਹੈ ਕਿ ਵੀ ਇਹ ਜਦੋਂ ਇੱਦਾਂ ਦੇ ਸੋਲੇ ਗਾ ਰਹੇ ਨੇ ਜਾਂ ਪਬਲਿਕਲੀ ਇਹ ਕਰ ਰਹੇ ਨੇ, ਇਹ ਕਿਉਂਕਿ ਇਹਨਾਂ ਦੇ ਇਹ ਡਿਊਲ ਰੋਲ ਪਲੇ ਕਰ ਰਹੇ ਹੋਣਗੇ, ਰਾਹ ਦਾ ਵੀ ਇਹਨਾਂ ਦੇ ਕੋਲ ਹੋਵੇਗਾ। ਹਾਲਾਂ ਜਿਵੇਂ ਅਸੀਂ ਇਹ ਕਿਹਾ ਵੀ ਸਾਡੇ ਕੋਲ ਕੋਈ ਪੁਖਤਾ ਤਾਂ ਜਾਂ ਤਾਂ ਅੰਦਰੋਂ ਕੋਈ ਡਾਕੂਮੈਂਟ ਕੱਢ ਕੇ ਆਏ ਬਾਹਰ, ਉਹਦੇ ਬਾਰੇ ਵੀ ਤੁਸੀਂ ਜੈਨੂਇਨ ਇਸ ਬਾਰੇ ਨਹੀਂ ਕਹਿ ਸਕਦੇ, ਪਰ ਜੋ ਇਸ ਵੇਲੇ ਪੁਆਇੰਟਿੰਗ ਸਰਕਮਸਟਾਂਸਿਸ ਨੇ ਉਹ ਇਸ ਗੱਲ ਵੱਲ ਇਸ਼ਾਰਾ ਕਰਦੇ ਨੇ ਕਿ ਜੇ ਤਿੰਨਾਂ ਮੁਲਕਾਂ ਨੇ, ਅਮਰੀਕਾ, ਕੈਨੇਡਾ ਔਰ ਯੂਕੇ ਨੇ ਰਾਹ ਵਾਲੇ ਬਾਹਰ ਕੱਢੇ ਨੇ, ਔਰ ਇਸੇ ਤਰ੍ਹਾਂ ਆਸਟ੍ਰੇਲੀਆ ਨੇ ਵੀ ਇਹਨੂੰ ਮਨਪ੍ਰੀਤ ਵੋਰਾ ਔਰ ਮਨੀਸ਼ ਗੁਪਤਾ ਇਹਨਾਂ ਨੂੰ ਜਿਹੜਾ ਕੱਢਿਆ ਪੋਲਾਈਟਲੀ। ਉਹਨਾਂ ਨੇ ਇੰਡੀਆ ਨੂੰ ਕਿਹਾ ਹੋਣਾ ਜੀ ਅਸੀਂ ਕੋਈ ਜਿਹੜਾ ਰੌਲਾ ਨਹੀਂ, ਜਿਵੇਂ ਰਿਸ਼ੀ ਸੁਨਕ ਨੇ ਕਿਹਾ ਕਿ ਜੀ ਅਸੀਂ ਹੁਣ ਜਾਣਾ ਪੈਣਾ ਇੰਟੈਲੀਜੈਂਸ ਸਾਡੇ ਤੁਹਾਡੇ ਨੂੰ, ਕਿਉਂਕਿ ਜ਼ਾਹਰ ਹੋ ਗਿਆ ਇੰਟੈਲੀਜੈਂਸ ਰਿਪੋਰਟਾਂ ਅੰਦਰੂਨੀ ਨੇ ਵੀ ਅਵਤਾਰ ਸਿੰਘ ਖੰਡੇ ਦੇ ਮਰਡਰ ਲਈ ਜ਼ਿੰਮੇਵਾਰ ਹੈ, ਪਰ ਅਸੀਂ ਇਹ ਪਬਲਿਕਲੀ ਨਹੀਂ ਕਰਦੇ ਤੇ ਤੁਸੀਂ ਸਾਡਾ ਨਾ ਉੱਥੋਂ ਕੱਢਿਓ, ਫਿਰ ਪਤਾ ਨਹੀਂ ਲੱਗੇਗਾ ਕਿਸੇ ਨੂੰ ਕੀ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੋਨਾਂ ਨੇ ਆਪਣੇ ਉੱਥੋਂ ਦੇ ਟੈਨਿਓਰ ਦੇ ਦੌਰਾਨ ਸਿੱਧੀ ਦਖਲਅੰਦਾਜ਼ੀ ਕੀਤੀ ਸਿੱਖਾਂ ਦੇ ਮਾਮਲਿਆਂ 'ਚ। ਔਰ ਦੂਸਰਾ, ਔਰ ਅਸੀਂ ਸਮਝਦੇ ਹਾਂ ਵੀ ਆਸਟ੍ਰੇਲੀਆ ਦੀਆਂ ਸਿੱਖ ਜਥੇਬੰਦੀਆਂ, ਗੁਰਦੁਆਰਾ ਕਮੇਟੀਆਂ ਇਸ ਪੱਖੋਂ ਆਪਣੇ ਲੋਕਲ ਜਿਹੜੇ ਓਪੀਨੀਅਨ ਮੇਕਰ ਨੇ, ਲਾਅ ਮੇਕਰ ਨੇ, ਉਹਨਾਂ ਤੱਕ, ਕਿਉਂਕਿ ਇਸ ਅੱਗੇ ਕੋਈ ਸਬੂਤ ਨਹੀਂ ਸੀ। ਹੁਣ ਤਾਂ ਜੇ ਅਮਰੀਕਾ ਦਾ ਡਿਪਟੀ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਅਜੇ 4 ਦਿਨ ਪਹਿਲਾਂ ਜਾ ਕੇ ਉੱਥੇ ਬੈਠਾ ਹੈ, ਉਸ ਤੋਂ ਪਹਿਲਾਂ CIA ਚੀਫ, ਸੈਕਟਰੀ ਆਫ ਸਟੇਟ ਔਰ ਡਿਫੈਂਸ ਸੈਕਟਰੀ, ਉਹਨਾਂ ਨੇ ਇੰਡੀਆ ਨੂੰ ਕਿਹਾ ਕਿ ਵੀ ਤੁਸੀਂ ਇਹ ਕਰ, ਜੇ
ਅਮਰੀਕਾ ਜਿੱਥੇ ਕਿ ਜਿਵੇਂ ਮਰਡਰ ਤਾਂ ਕੈਨੇਡਾ 'ਚ ਹੋਇਆ ਜਾਂ ਯੂਕੇ 'ਚ ਅਵਤਾਰ ਸਿੰਘ ਹੰਡਾ ਦਾ ਹੋਇਆ, ਤੇ ਜੇ ਅਮਰੀਕਾ ਉਹਨੂੰ ਪ੍ਰੀਐਂਪਟ ਕਰ ਸਕਿਆ ਤੇ ਆਸਟ੍ਰੇਲੀਆ 'ਚ ਉਹਨਾਂ ਨੇ ਇੰਟਰਫੀਅਰੈਂਸ ਤਾਂ ਬਹੁਤ ਲੈਵਲ ਤੇ ਕੀਤੀ, ਕੋਈ ਕਸਰ ਨਹੀਂ ਰੱਖੀ ਉਹਨਾਂ ਨੇ। ਸੋ ਆਲ ਦਾ ਮੋਰ ਰੀਜ਼ਨ ਹੈ ਕਿ ਆਸਟ੍ਰੇਲੀਆ ਦੀਆਂ ਸਿੱਖ ਜਥੇਬੰਦੀਆਂ ਔਰ ਸਿੱਖ ਸੰਗਤਾਂ ਦਬਾਅ ਬਣਾਉਣ ਕਿ ਇਹਨਾਂ ਸਾਰਿਆਂ ਦੇ ਉੱਤੇ ਅੱਖ ਰੱਖੀ ਜਾਏ। ਔਰ ਇਹ ਜਿਹੜੇ ਸਿੱਖ ਗੁਰਦੁਆਰਿਆਂ 'ਚ ਹਰ ਚੌਥੇ ਦਿਨ ਤੁਰਨ ਦਾ ਇਹਨਾਂ ਦਾ ਕੰਮ ਹੈ, ਕਿਤੇ ਉਹ ਪੈਨਸ਼ਨ ਸਰਵਿਸ ਦੇ ਨਾਂ ਥੱਲੇ, ਕਿਤੇ ਜੇ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਦਾ ਦਿਨ ਮਨਾ ਰਹੇ ਹਾਂ ਜਾਂ ਅਸੀਂ ਗੁਰੂ ਅਰਜਨ ਸਾਹਿਬ ਦਾ ਦਿਨ ਜਾਂ ਵਿਸਾਖੀ ਮਨਾ ਰਹੇ ਹਾਂ। ਪਿਛਲੇ ਦਿਨਾਂ 'ਚ ਹੀ ਉਹਨਾਂ ਦਾ ਇੰਡੀਅਨ ਕੌਂਸਲ ਜਨਰਲ ਨੂੰ ਉੱਥੇ ਪਾਰਲੀਮੈਂਟ 'ਚ ਲਾ ਕੇ ਪੱਗ ਬੰਨ੍ਹ ਕੇ ਜਿਹੜੇ ਟੁੱਚੇ ਕਿਸਮ ਦੇ ਲੋਕ ਨੇ, ਸ਼ਰਮ ਨਹੀਂ ਆਉਂਦੀ ਇਹਨਾਂ ਨੂੰ। ਸੋ ਇਹ ਸਾਰੀ ਇੰਟਰਫੇਅਰੈਂਸ ਜਿਹੜੀ ਹੈ ਇਹ ਹੁਣ ਇਸ ਪੀਰੀਅਡ 'ਚ ਦਬਾਅ ਬਣਾਉਣਾ ਚਾਹੀਦਾ ਕਿ ਇਹਨਾਂ ਨੂੰ ਇੱਥੋਂ ਰੋਕਿਆ ਜਾਏ, ਸਟਾਪ ਕੀਤਾ ਜਾਏ, ਕਿਉਂਕਿ ਇਹ ਉਹੀ ਕੁਛ ਕਰਦੇ ਨੇ ਜੋ ਕੁਛ ਸ਼ਰਾਬ ਵਾਲੇ ਜਿਹੜੇ ਨੇ ਉਹ ਬਾਹਰ ਉਹਨਾਂ ਨੇ ਅਮਰੀਕਾ, ਕੈਨੇਡਾ, ਯੂਕੇ 'ਚ ਕੀਤਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥੈਲੈਨ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।